ਜਿਹੜੀ ਅੱਜ ਇੱਕ ਕਨਵਿਕਸ਼ਨ ਹੋਈ ਹੈ, ਇਹ 97 ਸਾਲਾਂ ਦੀ ਮਾਈ ਹੈ, ਇਰਨਗਾਰਡ ਫਰਚਨਰ 97 ਈਅਰ 올ਡ ਜੀ। ਇਹ ਉਦੋਂ 16-17 ਸਾਲਾਂ ਦੀ ਸੀ ਜਦੋਂ ਕਿ ਇਹ ਨਾਜ਼ੀਆਂ ਦੇ ਕੈਂਪ ਦੇ ਵਿੱਚ ਅਸਿਸਟੈਂਟ ਸੈਕਟਰੀ ਸੀ, ਜਿਸ ਨਾਜ਼ੀ ਕੈਂਪ ਚੋਂ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਉਹਦੇ ਤੇ ਜਿਹੜਾ ਕੇਸ ਚੱਲਿਆ ਉਹ 10,500 ਮਰਡਰਸ ਦਾ। ਉਹਦਾ ਟ੍ਰਾਇਲ ਵੀ ਜੁਵੇਨਾਈਲ ਕੋਰਟ ਚੱਲਿਆ, ਵੀ ਇਹ ਐਡਲਟ ਵੀ ਨਹੀਂ ਸੀ ਉਦੋਂ ਪੂਰੀ, ਲੇਕਿਨ ਉਹਨੂੰ 10,500 ਮਰਡਰਸ ਦੇ ਲਈ ਜਿਹੜਾ ਗਿਲਟੀ ਕਰਾਰ ਦਿੱਤਾ ਗਿਆ। ਉਹਦੇ ਤੇ ਟ੍ਰਾਇਲ ਚੱਲਿਆ ਕਿ ਜਿਹੜੇ 10,500 ਮਰਡਰ ਉਹਦੀ ਨੌਕਰੀ ਕਾਲ ਦੇ ਦੌਰਾਨ ਹੋਏ, ਉਹ ਭਾਵੇਂ ਸਿਵਲੀਅਨ ਵਰਕਰ ਸੀ, ਕੋਈ ਫੌਜਣ ਵੀ ਨਹੀਂ ਸੀ, ਲੇਕਿਨ ਉਹਨਾਂ ਨੇ ਇਹ ਕਿਹਾ ਕਿ ਜੱਜ ਐਗਰੀਡ ਸ਼ੀ ਵਾਜ਼ ਫੁਲੀ ਅਵੇਅਰ ਆਫ ਵਟ ਵਾਜ਼ ਗੋਇੰਗ ਔਨ ਐਟ ਦਾ ਕੈਂਪ। ਜਦੋਂ ਟ੍ਰਾਇਲ ਵੀ ਚੱਲਿਆ, ਆਰਗੂਮੈਂਟ ਇਹ ਸੀ ਕਿ ਉਹਨੂੰ ਪਤਾ ਸੀ ਕਿ ਵੀ ਕਿਵੇਂ ਜ਼ੁਲਮ ਹੋ ਰਹੇ ਨੇ, ਕਿਵੇਂ ਗੈਸ ਚੈਂਬਰ ਬਣੇ ਨੇ, ਕਿਵੇਂ ਧੱਕਿਆ ਜਾ ਰਿਹਾ ਉਹਦੇ 'ਚ। ਜਦੋਂ ਤੁਸੀਂ ਕੁਝ ਦੇਖ ਰਹੇ ਹੁੰਦੇ ਹੋ, ਬੋਲਦੇ ਨਹੀਂ ਹੋ, ਤੁਸੀਂ ਵੀ ਉਸ ਦੇ ਵਿੱਚ ਭਾਗੀਦਾਰ ਹੋ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਰਮਨ ਦੀ ਇੱਕ ਅਦਾਲਤ ਨੇ ਇੱਕ 97 ਸਾਲਾ ਔਰਤ ਨੂੰ ਸਜ਼ਾ ਯਾਫਤਾ ਕੀਤਾ ਹੈ, ਜਿਹੜੀ ਕਿ 1944 ਵਿੱਚ ਨਾਜ਼ੀ ਕੈਂਪ ਦੇ ਵਿੱਚ ਅਸਿਸਟੈਂਟ ਸੈਕਟਰੀ ਦੇ ਅਹੁਦੇ ਤੇ ਸੀ। ਸੋ ਜਦੋਂ ਕਿ ਹਜ਼ਾਰਾਂ ਯਹੂਦੀਆਂ ਅਤੇ ਗੈਰ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਸੁੱਟ ਕੇ ਮਾਰਿਆ ਗਿਆ ਸੀ। ਜੇ ਲਗਭਗ 80 ਸਾਲ ਬਾਅਦ ਜ਼ੁਲਮ ਕਰਨ ਵਾਲੇ ਨਾਜ਼ੀਆਂ ਨੂੰ ਸਜ਼ਾ ਹੋ ਸਕਦੀ ਹੈ, ਤਾਂ ਸਿੱਖਾਂ, ਮੁਸਲਮਾਨਾਂ ਤੇ ਦਲਿਤਾਂ ਤੇ ਜ਼ੁਲਮ ਕਰਨ ਵਾਲੇ ਭਾਰਤੀ ਨਾਜ਼ੀਆਂ ਨੂੰ ਕਿਉਂ ਨਹੀਂ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਨੇ, YouTube ਦੇ ਉੱਤੇ, ਫੇਸਬੁੱਕ ਦੇ ਉੱਤੇ ਵੀ ਵਾਚ ਕਰ ਰਹੇ ਨੇ, ਔਰ ਖ਼ਾਸ ਤੌਰ 'ਤੇ UK ਮੀਡੀਆ ਇੰਟਰਨੈਸ਼ਨਲ ਵੱਲੋਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਉਹ ਐਪਰੀਸ਼ੀਏਟ ਕਰਦੇ ਹਾਂ ਜੋ TV 84 ਸਿੱਖ ਕੌਮ ਦੇ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ ਕਰ ਰਿਹਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਸੰਤੋਖ ਸਿੰਘ, ਕਾਲਾ ਸਿੰਘ, ਉਹਨਾਂ ਨੇ ਵੀ ਸ਼ਲਾਘਾ ਦੇ ਸ਼ਬਦ ਕਹੇ ਨੇ। ਵੀਰ ਜਗਸੀਰ ਸਿੰਘ ਸੰਧੂ ਜਿਹੜੇ ਨੇ ਸਿੱਧੂ, ਉਹਨਾਂ ਨੇ ਹਮੇਸ਼ਾ ਵਾਂਗ ਕਿਹਾ ਵੀ ਉਹਨਾਂ ਨੇ ਪ੍ਰੋਗਰਾਮ WhatsApp ਗਰੁੱਪਸ ਸ਼ੇਅਰ ਕਰ ਦਿੱਤੇ। ਸਾਡੇ ਵੀਰ ਸੁਰਿੰਦਰ ਸਿੰਘ ਜੀ ਨੇ ਉਹਨਾਂ ਨੇ ਦੇਵਨਾਗਰੀ ਹਿੰਦੀ 'ਚ ਲਿਖਿਆ ਤੇ ਉਹਨਾਂ ਨੇ ਕਿਹਾ ਵੀ ਬਾਬਾ ਜੀਵਨ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ, ਉਹ ਸਰਸਾ ਦੇ ਕੰਢੇ ਨਹੀਂ ਹੋਏ। ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਵੀ ਕੁਛ ਐਸੇ ਮਿਸਿੰਗ ਲਿੰਕਸ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਉਹ ਥੋੜ੍ਹੇ ਬਹੁਤ ਵੇਰਵੇ ਵੇਰੀ ਕਰਦੇ ਨੇ। ਹਾਲਾਂ ਇਸ ਜਿੱਥੇ ਮੈਂ ਭਾਈ ਉਦੈ ਸਿੰਘ ਉਹਨਾਂ ਦੀ ਸ਼ਹਾਦਤ, ਭਾਈ ਜੀਵਨ ਸਿੰਘ ਉਹਨਾਂ ਦੀ ਸ਼ਹਾਦਤ ਦੀ ਗੱਲ ਕੀਤੀ, ਭਾਈ ਬਚਿੱਤਰ ਸਿੰਘ ਜਿਨ੍ਹਾਂ ਦੇ ਨਾਗਣੀ ਬਰਛੇ ਨੇ ਮਸਤ ਹਾਥੀ ਦਾ ਜਿਹੜਾ ਰਾਹ ਮੋੜਿਆ ਸੀ, ਉਸ ਦੇ ਤਵੇ ਪਾੜ ਕੇ ਉਹਨੇ ਵਾਪਸ ਆਪਣੇ ਹੀ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਸੀ ਉਹਨਾਂ ਦੇ ਨੂੰ ਪੈਰਾਂ ਥੱਲੇ ਰੋਂਦਿਆ ਸੀ, ਉਹ ਵੀ ਇਸ ਜੰਗ ਦੇ ਵਿੱਚ ਕਾਫੀ ਜ਼ਖਮੀ ਹੋਏ। ਔਰ ਜਿਹੜਾ ਇੱਕ ਬਿਰਤਾਂਤ ਹੈ ਕਿ ਕਿਵੇਂ ਫਿਰ ਜਿਹੜੇ ਹੈ ਕੋਟਲਾ ਨਿਹੰਗ ਖਾਨ ਦੇ ਜਿਹੜੇ ਨੇ ਉੱਥੇ ਉਸ ਘਰ ਦੇ ਵਿੱਚ ਉਹਨਾਂ ਦੀ ਜ਼ਖਮੀ ਹਾਲਤ, ਭਾਈ ਬਚਿੱਤਰ ਸਿੰਘ, ਬਾਅਦ ਦੇ ਵਿੱਚ ਉਹਨਾਂ ਨੇ ਉੱਥੇ ਦਮ ਤੋੜਿਆ। ਲੇਕਿਨ ਮੈਂ ਸਮਝਦਾ ਵੀ ਇਸ ਬਹਿਸ 'ਚ ਮੈਂ ਜੇ ਅਸੀਂ ਨਾ ਹੀ ਪਈਏ ਤਾਂ ਬਿਹਤਰ ਹੋਏਗਾ। ਸ਼ਹੀਦ ਨੇ ਕਿਸ ਮੁਕਾਮ ਤੇ ਹੋਏ, ਪਰ ਭਾਈ ਜੀਵਨ ਸਿੰਘ ਇਹ ਬਹੁਤ ਵੱਡੇ ਸੈਨਾਪਤੀ, ਜਰਨੈਲ ਵੀ ਪੰਥ ਦੇ, ਔਰ ਜਿੰਨੀਆਂ ਵੱਡੀਆਂ ਸੇਵਾਵਾਂ ਜਿਹੜੀਆਂ ਨੇ, ਔਰ ਇਹ ਰੇਅਰਲੀ ਹੈ ਗੁਰੂ ਸਾਹਿਬ ਨੇ। ਔਰ ਜਦੋਂ 9 ਸਾਲ ਦੇ ਬਾਲਾ ਪ੍ਰੀਤਮ ਭਾਈ ਜੈਤਾ ਜੀ ਨੂੰ ਗਲ ਨਾਲ ਲਾਉਂਦੇ ਨੇ, ਇੱਕ ਨੌਜਵਾਨ ਨੂੰ ਇੱਕ ਬੱਚਾ ਆਪਣੇ ਗਲ ਨਾਲ ਲਾ ਕੇ ਕਹਿ ਰਿਹਾ ਰੰਗਰੇਟੇ ਗੁਰੂ ਕੇ ਬੇਟੇ, ਇਹ ਇੱਕ ਵੱਖਰੀ ਕਹਾਣੀ ਹੈ ਕਿ ਜੇ ਪੰਥ ਨੇ ਉਸ ਸਪਿਰਿਟ ਨੂੰ ਜਿਹੜੀ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਹ ਦਿਖਾਇਆ ਸੀ, ਉਸ ਦੇ ਉੱਤੇ ਅਸੀਂ ਪਹਿਰੇਦਾਰੀ ਕੀਤੀ ਹੁੰਦੀ ਮਜ਼ਬੂਤੀ ਦੇ ਨਾਲ, ਜ਼ਾਤ ਪਾਤ ਦੇ ਕੋੜ ਤੋਂ ਬਚੇ ਹੁੰਦੇ, ਤੇ ਅੱਜ ਕਹਾਣੀ ਕੋਈ ਹੋਰ ਹੁੰਦੀ। ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਗੱਲ ਵਾਰ ਕ੍ਰਾਈਮਸ, ਐਥਨਿਕ ਕਲੀਨਜ਼ਿੰਗ, ਹੋਲੋਕਾਸਟ, ਜੈਨੋਸਾਈਡ ਤੇ ਸਾਡੀ ਆਪਣੀ ਹਿਸਟਰੀ ਦੇ ਵਿੱਚ ਲਫ਼ਜ਼ ਘੱਲੂਘਾਰਾ, ਜਿਹੜਾ ਅਸੀਂ 18ਵੀਂ ਸਦੀ ਦੇ ਵਿੱਚ ਜਿਸ ਲਫ਼ਜ਼ ਨੂੰ ਘੜਿਆ ਔਰ ਲਗਾਤਾਰਤਾ ਨਾਲ 18ਵੀਂ ਸਦੀ ਦੇ ਘੱਲੂਘਾਰਿਆਂ ਚੋਂ ਵੀ ਗੁਜ਼ਰੇ
ਔਰ ਫਿਰ ਅੱਜ ਦੇ ਦੌਰ 'ਚ ਜੂਨ 84 ਦਾ ਘੱਲੂਘਾਰਾ, ਨਵੰਬਰ 84 ਲਗਾਤਾਰ ਚੱਲ ਰਹੀਆਂ ਨਸਲਕੁਸ਼ੀਆਂ, ਉਸ ਦਾ ਅਸੀਂ ਸ਼ਿਕਾਰ ਹੈ। ਜ਼ਾਹਰ ਹੈ ਕਿ ਜਦੋਂ ਅਸੀਂ ਦੰਡ ਦੇਣ ਦੀ ਗੱਲ ਕਰਦੇ ਹਾਂ, ਇਹ ਇੱਕ ਬਦਲਾ ਹੁੰਦਾ, ਰਿਵੈਂਜ ਜਿਹਦੇ ਲਈ ਕਿਹਾ ਜਾਂਦਾ। ਇੱਕ ਕੁਦਰਤ ਦੇ ਅਸੂਲਾਂ ਦੇ ਵਿੱਚ ਵੀ ਜਦੋਂ ਜਿਹੜਾ ਕਰਮ ਕਰਦਾ ਹੈ ਉਸ ਨੂੰ ਉਸ ਦੀ ਸਜ਼ਾ ਮਿਲਣੀ, ਜਾਂ ਜੋ ਉਹਨੇ ਬੀਜਿਆ ਉਹ ਵੱਢਣਾ, ਇਹ ਇੱਕ ਕੁਦਰਤ ਦਾ ਅਸੂਲ ਵੀ ਹੈ। ਔਰ ਜਦੋਂ ਸਿੱਖ ਅਕਾਲ ਪੁਰਖ ਕੀ ਫੌਜ ਦੇ ਨਾਤੇ ਉਸ ਅਕਾਲ ਪੁਰਖ ਦੇ ਹੁਕਮ ਉਹਦੀ ਦੁਨੀਆ 'ਚ ਰਹਿੰਦੇ ਆ ਆਪਣੇ ਫਰਜ਼ ਅਦਾ ਕਰਦਾ, ਤੇ ਫਿਰ ਉਸ ਦੇ ਜ਼ਿੰਮੇ ਵੀ ਹੈ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਲਾਇਆ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਅਸੀਂ ਨਿਰਧਨ ਦੇ ਪਾਲਕ ਹੈ, ਦੁਸ਼ਟ ਨੂੰ ਸਜ਼ਾ ਦੇਣ ਵਾਲੇ ਹੈ। ਔਰ ਗੁਰਬਾਣੀ ਸਾਡੀ ਅਗਵਾਈ ਕਰਦੀ ਹੈ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ। ਪਾਪੀ ਨੂੰ ਡੰਡ ਦੇਣਾ ਇਹ ਬਣਦਾ ਹੈ। ਔਰ ਇਹ ਅਸੂਲ ਕਿ ਭਾਈ ਜਿਨ੍ਹਾਂ ਨੇ, ਔਰ ਇਸੇ ਲਈ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੇ ਜ਼ੁਲਮਾਂ ਨੂੰ ਫਿਰ ਅੱਡ-ਅੱਡ UN ਚਾਰਟਰਸ ਦੇ ਥੱਲੇ, ਜਨੀਵਾ ਪ੍ਰੋਟੋਕੋਲਸ ਦੇ ਥੱਲੇ ਕਲਾਸੀਫਾਈ ਕੀਤਾ ਗਿਆ, ਕਿਹੜੇ ਹੀਨਸ ਕ੍ਰਾਈਮ ਨੇ, ਕਿਹੜੇ ਜੰਗੀ ਅਪਰਾਧ ਦੇ ਤੌਰ ਦੇ ਉੱਤੇ ਰੈਕਗਨਾਈਜ਼ ਹੁੰਦੇ ਨੇ, ਵਾਰ ਕ੍ਰਾਈਮ। ਔਰ ਜ਼ਾਹਰ ਹੈ ਨਸਲਕੁਸ਼ੀ ਇੰਟੈਂਟ ਦੇ ਨਾਲ ਕਰਨੀ, ਔਰ ਉਹਦੇ ਫਿਰ ਨਸਲਕੁਸ਼ੀਆਂ ਦੇ ਸਟੈਪ ਨੇ, ਜਿਵੇਂ 8 ਸਟੇਜਸ ਉਸ ਦੀਆਂ ਰੈਕਗਨਾਈਜ਼ਡ ਨੇ, ਔਰ ਉਹਨਾਂ ਸਾਰਿਆਂ ਨੂੰ ਜਿਹੜਾ ਫਿਰ ਕੁਆਲੀਫਾਈ ਕਰਦਾ ਹੈ ਉਹਨੂੰ ਸਜ਼ਾ ਯਾਫਤਾ ਕਰਨਾ। ਜੇ ਤਾਂ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਜਾਂਦੇ ਨੇ ਇਸ ਕਿਸਮ ਦੇ ਲੋਕ, ਵਾਰ ਕ੍ਰਾਈਮ ਵਾਲੇ, ਉਹ ਤਾਂ ਸਜ਼ਾ ਹੁੰਦੀ ਹੈ। ਲੇਕਿਨ ਜਿਹੜੇ ਸਰਵਾਈਵ ਕਰ ਜਾਂਦੇ ਨੇ ਫਿਰ ਲੁਕ ਛਿਪ ਕੇ ਜਿਹੜਾ ਉਹ ਕੋਈ ਹੋਰ ਆਪਣੀ ਆਈਡੈਂਟੀਟੀ ਦੇ ਥੱਲੇ ਜਿਹੜਾ ਉਹ ਜੀਵਨ ਜਿਉਣਾ ਚਾਹੁੰਦੇ ਨੇ, ਇਹ ਕੋਈ ਵੀ ਸੱਭਿਅਕ ਸਮਾਜ, ਖਾਸ ਤੌਰ ਤੇ ਜਦੋਂ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਨਿਊਰਮਬਰਗ ਟਰਾਇਲ, ਇਹ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਨਾਜ਼ੀਆਂ ਨੇ, ਫਾਸ਼ਿਸਟ ਜਿਹੜੇ ਇਟਲੀ ਦੇ ਮੁਸੋਲਿਨੀ ਦੇ ਸੀ, ਉਹਨਾਂ ਨੇ ਜ਼ੁਲਮ ਕੀਤੇ, ਉੱਥੇ ਹੀ ਉਹ ਅਦਾਲਤਾਂ ਜਾ ਕੇ ਲੱਗੀਆਂ। ਨਿਊਰਮਬਰਗ ਟਰਾਇਲ ਵੀ ਉੱਥੇ ਹੀ ਚੱਲੇ, ਔਰ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਨੇ ਕੋਰਟ ਬੈਠੇ, ਜੱਜ ਬੈਠੇ, ਐਵੀਡੈਂਸਿਸ ਆਈਆਂ। ਔਰ ਜੋ ਹੀ 1945 ਦੇ ਵਿੱਚ ਖ਼ਤਮ ਹੋਇਆ ਸੈਕੰਡ ਵਰਲਡ ਵਾਰ, ਉਹ ਟਰਾਇਲ ਚੱਲੇ, ਬਹੁਤ ਸਾਰਿਆਂ ਨੂੰ ਜਿਹੜੇ ਬਚੇ ਹੋਏ ਸੀ ਸਜ਼ਾਏ ਮੌਤ ਮਿਲੀ, ਉਹਨਾਂ ਨੂੰ ਜਿਹੜਾ ਹੈ ਉਹ ਫਾਂਸੀਆਂ 'ਤੇ ਲਟਕਾਇਆ ਗਿਆ। ਕੁਛ ਜਿਹੜਾ ਜਿਵੇਂ ਹਿਟਲਰ ਦਾ ਮੇਨ ਹਿਟਮੈਨ ਸੀ ਆਈਕਮਨ, ਉਹ ਹੁਣ ਪਿਛਲੇ ਦਿਨਾਂ 'ਚ ਜਦੋਂ ਫੀਫਾ ਫੁੱਟਬਾਲ ਚੱਲ ਰਿਹਾ ਸੀ ਤੇ ਅਰਜਨਟੀਨਾ ਔਰ ਫਰਾਂਸ ਦਾ ਫਾਈਨਲ ਮੈਚ ਹੋਇਆ, ਅਰਜਨਟੀਨਾ ਜਿੱਤਿਆ, ਤੇ ਮੈਂ ਇੰਡੀਅਨੈਪਲਿਸ ਇੰਡੀਆਨਾ ਸੀ, ਉਹਦੇ ਹੋਟਲ 'ਚ ਜਿੱਥੇ ਸਾਰੇ ਠਹਿਰੇ ਹੋਏ ਸੀ, ਵੱਡੀ ਸਕਰੀਨ ਤੇ ਉਹ ਮੈਚ ਚੱਲ ਰਿਹਾ ਸੀ। ਤੇ ਜ਼ਾਹਰ ਹੈ ਬਹੁਤਿਆਂ ਦੀ ਹਮਦਰਦੀਆਂ ਅਰਜਨਟੀਨਾ ਨਾਲ ਸੀ, ਕਿਉਂਕਿ ਜਿਸ ਕਿਸਮ ਦੀ ਸਾਊਥ ਅਮਰੀਕਾ 'ਚ ਯੂਰਪੀਅਨਸ ਨੇ, ਸਪੈਨਿਸ਼, ਪੋਰਤੁਗੀਜ਼ ਜਾਂ ਫਰੈਂਚ, ਇਹਨਾਂ ਸਾਰਿਆਂ ਨੇ, ਜ਼ਿਆਦਾਤਰ ਸਪੈਨਿਸ਼ ਪੋਰਤੁਗੀਜ਼ ਜ਼ੁਲਮ ਕੀਤੇ ਹੋਏ ਨੇ। ਤੇ ਲੇਕਿਨ ਮੈਂ ਉਹਨਾਂ ਨੂੰ ਇਹ ਗੱਲ ਉੱਥੇ ਕਹੀ, ਮੈਂ ਕਿਹਾ ਜੀ ਹੈ ਤਾਂ ਵੈਸੇ ਹਰ ਇੱਕ ਦਾ ਆਪਣਾ ਆਪਣਾ ਹਿੱਸਾ ਕੋਈ ਨਾ ਕੋਈ ਹੈ, ਭਾਵੇਂ ਅਸੀਂ ਵੀ ਅੰਡਰਡੌਗ ਸਮਝਦੇ ਹਾਂ ਕਿ ਵੀ ਸਾਊਥ ਅਮਰੀਕਨਸ ਨੇ, ਔਰ 20-22 ਸਾਲ ਬਾਅਦ ਇੱਕ ਜੇ ਇਹ ਫੀਫਾ ਜਿਹੜਾ ਕੱਪ ਹੈ ਲੈ ਜਾਂਦੇ ਨੇ, ਚੰਗੀ ਗੱਲ ਹੈ। ਪਰ ਮੈਂ ਕਿਹਾ ਇਸ ਗੱਲ ਦਾ ਧਿਆਨ ਰਹੇ ਵੀ ਇਸ ਅਰਜਨਟੀਨਾ ਦੇ ਵਿੱਚ ਬਹੁਤ ਸਾਰੇ ਨਾਜ਼ੀਆਂ ਨੇ ਜਾ ਕੇ ਪਨਾਹ ਲਈ ਸੀ, ਔਰ ਉਸ ਵੇਲੇ ਕਿਉਂਕਿ ਅਰਜਨਟੀਨਾ ਦੇ ਸੰਬੰਧ ਹਿਟਲਰ ਦੇ ਨਾਲ ਬਹੁਤ ਚੰਗੇ ਸੀ, ਔਰ ਬਹੁਤ ਸਾਰੇ ਉੱਥੇ ਜਾ ਕੇ ਰੁਕੇ ਸੀ। ਔਰ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਹਿਟਮੈਨ ਸੀ ਨਾਜ਼ੀਆਂ ਦਾ, ਜਿਹੜਾ ਮੇਨ ਚੀਫ ਉਹਦੀ ਇੰਟੈਲੀਜੈਂਸ ਔਰ ਪੁਲਿਸ ਦਾ, ਆਈਕਮਨ, ਉਹ ਵੀ ਅਰਜਨਟੀਨਾ ਦੇ ਵਿੱਚ ਆਪਣਾ ਭੇਸ ਬਦਲ ਕੇ ਆਪਣੀ ਨਵੀਂ ਆਈਡੈਂਟੀਟੀ ਥੱਲੇ ਰਹਿ ਰਿਹਾ ਸੀ। ਪਰ ਇਜ਼ਰਾਈਲ ਮੁਲਕ ਬਣਿਆ, ਉਹਨਾਂ ਦੀ ਮੋਸਾਦ ਨੇ ਕਿਵੇਂ ਇੱਕ ਜਿਹੜਾ ਖੁਫੀਆ ਆਪਰੇਸ਼ਨ ਕੀਤਾ, ਕਿਵੇਂ ਉਹਨਾਂ ਨੇ ਉਹਨੂੰ ਉੱਥੋਂ ਅਰਜਨਟੀਨਾ ਤੋਂ ਚੱਕਿਆ, ਲਿਜਾ ਕੇ ਇਜ਼ਰਾਈਲ ਦੇ ਵਿੱਚ ਟਰਾਇਲ ਕਰਕੇ ਹੈਂਗ ਕੀਤਾ। ਸੋ ਮੈਂ ਕਿਹਾ ਵੀ ਇਹ ਵੀ ਇਸ ਹਾਲਾਂ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰਦਾ ਹੈ ਉਹਨੂੰ ਅਸੀਂ ਕੰਡੈਮ ਕਰਦੇ ਹਾਂ। ਪਰ ਇੱਕ ਗੱਲ ਮੈਂ ਜ਼ਰੂਰ ਸਮਝਦਾ ਜਿਹੜੀ ਸਾਨੂੰ ਇਹ ਸਿੱਖਣੀ ਹੋਏਗੀ ਕਿ ਜਿਹੜਾ ਵਾਰ ਕ੍ਰਿਮੀਨਲ ਹੈ, ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ, ਉਹਨਾਂ ਦੀ ਕੋਈ ਮਾਫੀ ਨਹੀਂ। ਔਰ ਇਹ ਗੱਲ ਮੈਂ ਕੁਲਦੀਪ ਨਈਅਰ, ਜਿਹਦੇ ਨਾਲ ਇੱਕ ਐਨਕਾਊਂਟਰ ਸ਼ਿਕਾਗੋ ਦੀ ਸਟੇਜ ਦੇ ਉੱਤੇ ਹੋਇਆ ਪੈਲੇਟਾਈਨ ਗੁਰਦੁਆਰਾ ਸਾਹਿਬ 'ਚ, ਇਹ 1994 ਐਂਡ ਦੀ ਗੱਲ ਹੈ ਜਾਂ 95 ਬਿਗਨਿੰਗ ਦੀ ਗੱਲ ਹੈ, ਔਰ ਉਹਦੇ 'ਚ ਉਹਨੂੰ ਮੈਂ ਉਹ ਬੋਲ ਕੇ ਹਟਿਆ ਸੀ। ਇੱਥੇ ਉਹਨੂੰ ਐਂਬੈਸਡਰ ਲਾਉਣਾ ਚਾਹੁੰਦੇ ਸੀ, ਉਸ ਤੋਂ ਪਹਿਲਾਂ
ਜਨਤਾ ਪਾਰਟੀ ਦੀ ਹਕੂਮਤ ਵੇਲੇ ਯੂਕੇ 'ਚ ਐਂਬੈਸਡਰ ਰਿਹਾ ਸੀ। ਤੇ ਮੈਂ ਉਹਨੂੰ ਉਸ ਹਾਲਾਂ ਐਡਰੈਸ ਤਾਂ ਮੈਂ ਪੰਜਾਬੀ 'ਚ ਹੀ ਕਰ ਰਿਹਾ ਸੀ ਸੰਗਤ ਨੂੰ, ਪਰ ਇਸ ਤੇ ਮੈਂ ਕਿਹਾ ਵੀ ਇਹ ਜਿਹੜੇ ਜਾ ਕੇ ਤੁਹਾਡਾ ਇੱਕੋ ਹੀ ਤੁਸੀਂ ਪੰਜਾਬੀ ਹਿੰਦੂ, ਇਸ ਗੱਲ ਦਾ ਧਿਆਨ ਜਾ ਕੇ ਆਪਣੇ ਲੋਕਾਂ ਨੂੰ ਪੰਜਾਬ ਦੇ ਵਿੱਚ ਕਹੋ ਕਿ ਭਾਈ ਉਹ ਖਾਲਿਸਤਾਨ 'ਚ ਰਹਿਣ ਲਈ ਤਿਆਰ ਨੇ, ਮਤ ਗੱਦਾਰੀ ਕਰੋ ਆਪਣੇ ਲਈ। ਲੇਕਿਨ ਜਿਹੜੇ ਤੁਹਾਡੇ ਵਾਰ ਕ੍ਰਿਮੀਨਲ ਨੇ, ਜੋ ਤੁਸੀਂ ਸਾਡੇ ਉੱਤੇ ਕ੍ਰਾਈਮ ਕੀਤੇ ਨੇ, ਹੀਨਸ ਕ੍ਰਾਈਮ, ਉਹ ਨਾ ਕਾਬਲੇ ਮਾਫੀ ਨੇ। ਵੀ ਵਿਲ ਚੇਜ਼ ਯੂ ਕ੍ਰਿਮੀਨਲਸ, ਵਿਲ ਚੇਜ਼ them, find them, extradite them, try them and hang them। ਕਿ ਵੀ ਉਹਨਾਂ ਦੇ ਲਈ ਕੋਈ ਮਾਫੀ ਨਹੀਂ। ਜਿੱਥੇ ਮਰਜ਼ੀ ਲੁਕ ਲੈਣ ਦੁਨੀਆ ਦੇ ਜਿਨ੍ਹਾਂ ਨੇ ਸਾਡੇ ਤੇ ਵਾਰ ਕ੍ਰਾਈਮ ਕੀਤੇ ਨੇ, ਅਸੀਂ ਘੜੀਸ ਕੇ ਉਹਨਾਂ ਨੂੰ ਆਪਣੇ ਮੁਲਕ 'ਚ ਲਿਜਾਵਾਂਗੇ, ਖਾਲਿਸਤਾਨ 'ਚ ਉਹਨਾਂ ਨੂੰ ਟਰਾਈ ਕਰਾਂਗੇ, ਹੈਂਗ ਕਰਾਂਗੇ। ਉਹਨਾਂ ਦੇ ਲਈ ਕੋਈ ਮਾਫੀ ਨਹੀਂ। ਔਰ ਮੈਂ ਸਮਝਦਾ ਵੀ ਇਸ ਸਪਿਰਿਟ ਨੂੰ ਸਲਾਮ ਕਰਨਾ ਬਣਦਾ ਜਿਹੜੀ ਯਹੂਦੀਆਂ ਦੀ ਹੈ। 1945 ਦੇ ਵਿੱਚ ਐਂਡ ਹੋਇਆ ਵਰਲਡ ਵਾਰ। ਅੱਜ ਅਸੀਂ 2022 ਦੇ ਵਿੱਚ ਗੱਲ ਕਰ ਰਹੇ ਹਾਂ। ਕਿੰਨੇ ਸਾਲ ਹੋ ਗਏ। ਹੁਣ ਇਹ ਜਿਹੜੀ ਅੱਜ ਇੱਕ ਕਨਵਿਕਸ਼ਨ ਹੋਈ ਹੈ, ਇਹ 97 ਸਾਲਾਂ ਦੀ ਮਾਈ ਹੈ, ਇਰਨਗਾਰਡ ਫਰਚਨਰ, 97 ਈਅਰ ਓਲਡ। ਇਹ ਉਦੋਂ 16-17 ਸਾਲਾਂ ਦੀ ਸੀ ਜਦੋਂ ਕਿ ਇਹ ਨਾਜ਼ੀਆਂ ਦੇ ਕੈਂਪ ਦੇ ਵਿੱਚ ਅਸਿਸਟੈਂਟ ਸੈਕਟਰੀ ਸੀ, ਜਿਸ ਨਾਜ਼ੀ ਕੈਂਪ ਚੋਂ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਉਹਦੇ ਤੇ ਜਿਹੜਾ ਕੇਸ ਚੱਲਿਆ ਉਹ 10,500 ਮਰਡਰਸ ਦਾ। ਹਾਲਾਂ ਉਹਦਾ ਕੋਈ ਕਸੂਰ ਨਹੀਂ ਸੀ। ਕਸੂਰ ਸੀ ਕਿ ਕਮਾਂਡਰ ਉਹਨਾਂ ਦਾ ਨਾਜ਼ੀ ਹੈ। ਉਹ ਤਾਂ ਇੱਕ ਕੁੜੀ ਜਿਹੜੀ ਨੌਕਰੀ ਹੈ, ਜਰਮਨ ਕੁੜੀ ਸੀ, ਉਹਨੂੰ ਨੌਕਰੀ ਮਿਲੀ ਹੋਈ ਸੀ, ਪਰ ਜ਼ਾਹਰ ਹੈ ਕਿ ਉਹ ਦਫ਼ਤਰ 'ਚ ਕੰਮ ਕਰਦੀ ਸੀ। ਔਰ ਜਦੋਂ ਟਰਾਇਲ ਵੀ ਚੱਲਿਆ, ਆਰਗੂਮੈਂਟ ਇਹ ਸੀ ਕਿ ਉਹਨੂੰ ਪਤਾ ਸੀ ਕਿ ਵੀ ਕਿਵੇਂ ਜ਼ੁਲਮ ਹੋ ਰਹੇ ਨੇ, ਕਿਵੇਂ ਗੈਸ ਚੈਂਬਰ ਬਣੇ ਨੇ, ਕਿਵੇਂ ਧੱਕਿਆ ਜਾ ਰਿਹਾ ਉਹਦੇ 'ਚ। ਲੇਕਿਨ ਇਹ ਦੇਖ ਕੇ ਵੀ ਭਾਵੇਂ ਉਹ ਜੁਵੇਨਾਈਲ, ਔਰ ਉਹਦਾ ਟਰਾਇਲ ਵੀ ਜੁਵੇਨਾਈਲ ਕੋਰਟ 'ਚ ਚੱਲਿਆ, ਵੀ ਇਹ ਐਡਲਟ ਵੀ ਨਹੀਂ ਸੀ ਉਦੋਂ ਪੂਰੀ, ਲੇਕਿਨ ਉਹਨੂੰ 10,500 ਮਰਡਰਸ ਦੇ ਲਈ ਜਿਹੜਾ ਗਿਲਟੀ ਕਰਾਰ ਦਿੱਤਾ ਗਿਆ ਕਿ ਉਹਦੇ 'ਚ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਜਿਹੜਾ ਇੱਕ ਜ਼ੁਲਮ ਕਰਨ ਵਾਲਾ ਇੱਕ ਅੱਖਾਂ ਸਾਹਮਣੇ ਦੇਖ ਰਿਹਾ, ਉਹਨੇ ਚੁੱਪ ਵੱਟੀ ਹੋਈ ਹੈ। ਐਵੇਂ ਨਹੀਂ ਕਿਹਾ ਜਾਂਦਾ ਕਿ ਸਾਇਲੈਂਸ ਇਜ਼ ਹਾਫ ਐਕਸੈਪਟੈਂਸ। ਜਦੋਂ ਤੁਸੀਂ ਕੁਝ ਦੇਖ ਰਹੇ ਹੁੰਦੇ ਹੋ, ਬੋਲਦੇ ਨਹੀਂ ਹੋ, ਤੁਸੀਂ ਵੀ ਉਸ ਦੇ ਵਿੱਚ ਭਾਗੀਦਾਰ ਹੋ। ਔਰ BBC ਤੋਂ ਲੈ ਕੇ ਸਾਰੇ ਅੱਜ ਇੰਟਰਨੈਸ਼ਨਲ ਮੀਡੀਆ ਦੀ ਹੈਡਲਾਈਨ ਹੈ, ਇਰਮਗਾਰਡ ਫਰਚਨਰ, ਨਾਜ਼ੀ ਟਾਈਪਿਸਟ, ਉਹਨਾਂ ਜ਼ਮਾਨੇ 'ਚ ਟਾਈਪਰਾਈਟਰ, ਨਾਜ਼ੀ ਟਾਈਪਿਸਟ, ਗਿਲਟੀ ਆਫ ਕੰਪਲੀਸਿਟੀ ਇਨ 10,500 ਮਰਡਰਸ। ਕਿ ਜਿਹੜੇ ਜਦੋਂ ਉਹ ਨੌਕਰੀ ਹਾਲਾਂ ਇਸ ਕੈਂਪ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 65,000, some 65,000 people are thought to have died in horrendous conditions as Stutford, including Jewish prisoners, non-Jewish Poles and captured Soviet soldiers। ਜਿਹੜੇ ਉੱਥੇ ਮਰੇ ਇਕੱਲੇ ਯਹੂਦੀ ਨਹੀਂ ਸੀ, ਪੋਲੈਂਡ, ਕਿਉਂਕਿ ਉਹਨੇ ਪੋਲੈਂਡ ਆਕੂਪਾਈ ਕੀਤਾ, ਉੱਥੋਂ ਲਿਆਂਦੇ। ਫਿਰ ਕਿਉਂਕਿ ਪੋਲੈਂਡ ਉਹਨਾਂ ਦੀ ਪ੍ਰੋਟੈਕਸ਼ਨ ਥੱਲੇ ਸੀ, ਸੋਵੀਅਤ ਯੂਨੀਅਨ ਦੀ, ਸੋਵੀਅਤ ਸੋਲਜਰ ਵੀ, ਉਹ ਵੀ ਗੈਸ ਚੈਂਬਰਾਂ 'ਚ ਮਾਰੇ। ਹੁਣ ਖਬਰ ਤਾਂ ਉਹੀ ਹੈ ਕਿ ਭਾਈ ਉਹਨੂੰ ਜਿਹੜੀ ਹੈ ਸ਼ਾਰਟ ਹੈਂਡ ਟਾਈਪਿਸਟ ਸੀਗੀ, ਟੀਨਏਜਡ, 1943 ਤੋਂ 1945 ਤੱਕ 2 ਸਾਲ ਉਹਨੇ ਕੰਮ ਕੀਤਾ। ਪਰ ਉਹਦੇ ਤੇ ਟਰਾਇਲ ਚੱਲਿਆ ਕਿ ਉਹ ਜਿਹੜੇ 10,500 ਮਰਡਰ ਉਹਦੀ ਨੌਕਰੀ ਕਾਲ ਦੇ ਦੌਰਾਨ ਹੋਏ, ਉਹ ਭਾਵੇਂ ਸਿਵਲੀਅਨ ਵਰਕਰ ਸੀ, ਕੋਈ ਫੌਜਣ ਵੀ ਨਹੀਂ ਸੀ, ਲੇਕਿਨ ਉਹਨਾਂ ਨੇ ਇਹ ਕਿਹਾ ਕਿ ਜੱਜ ਐਗਰੀਡ ਸ਼ੀ ਵਾਜ਼ ਫੁਲੀ ਅਵੇਅਰ ਆਫ ਵਟ ਵਾਜ਼ ਗੋਇੰਗ ਔਨ ਐਟ ਦਾ ਕੈਂਪ। ਕਿ ਉਹਨੂੰ ਪਤਾ ਸੀ ਕਿ ਕੀ ਹੋ ਰਿਹਾ, ਇਹਨੇ ਨੌਕਰੀ ਛੱਡੀ ਕਿਉਂ ਨਹੀਂ। ਹਾਲਾਂ ਉਹਨੂੰ ਸਜ਼ਾ ਤਾਂ ਆਲਰੇਡੀ 97 ਸਾਲਾਂ ਦੀ ਉਹ ਹੈਗੀ ਹੈ, ਕੋਈ ਮੇਰਾ ਖਿਆਲ ਹੈ ਕੁਛ ਜਿਹੜਾ ਹੈ ਸਿੰਬੋਲਿਕ ਜਿਹਾ ਹੀ ਪਾਰਟ ਹੈ ਜਿਹੜੀ ਉਹਨੂੰ ਦਿੱਤੀ ਗਈ। ਲੇਕਿਨ ਇਹ ਖਬਰ ਅੱਜ ਦੁਨੀਆ ਦੀ ਵੱਡੀ ਖਬਰ ਹੈ ਕਿ ਭਾਈ ਇਹ ਜਿਹੜੀ 97 ਸਾਲਾ ਔਰਤ ਇਹਨਾਂ ਮਰਡਰਸ ਦੇ ਲਈ ਜਿਹੜੀ ਹੈ ਦੋਸ਼ੀ ਪਾਈ ਗਈ ਔਰ ਉਹਨੂੰ ਕਨਵਿਕਟ ਕੀਤਾ ਗਿਆ। ਸੋ ਸਾਡਾ ਵੀ ਇਹ ਇਕਰਾਰ ਹੈ ਇਹਨਾਂ ਵਾਰ ਕ੍ਰਿਮੀਨਲਸ ਦੇ ਨਾਲ, ਇੰਦਰਾ ਗਾਂਧੀ ਤੋਂ ਮੋਦੀ ਤੱਕ, ਜਿਨ੍ਹਾਂ ਨੇ ਇਹ ਤਾਂ ਕਿੰਨੇ ਸਾਲ ਬਾਅਦ ਜਾ ਕੇ ਉਹਨਾਂ ਦੇ 70-75 ਸਾਲ ਬਾਅਦ ਸਜ਼ਾ ਮਿਲ ਰਹੀ ਹੈ। ਅਜੇ ਤਾਂ ਸਾਡੇ 38 ਸਾਲ ਹੀ ਹੋਏ ਨੇ। ਅਸੀਂ ਤਾਂ ਇਹਨਾਂ ਨੂੰ ਧੌਣੋਂ ਫੜ ਕੇ ਲਿਆਵਾਂਗੇ ਜਿੱਥੇ ਵੀ ਹੋਵੇ, ਔਰ ਇਹਨਾਂ ਨੂੰ ਵਾਕਿਆ ਹੀ ਜਿਹੜਾ ਸਜ਼ਾ ਯਾਫਤਾ ਕਰਾਂਗੇ। ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।